ਹੋਰ ਦੂਜੇ ਰਾਜਾਂ ਦੇ ਵਿੱਚ ਸੂਬਿਆਂ ਦੇ ਵਿੱਚ ਵੀ ਹੋ ਰਹੇ ਨੇ, ਪਰ ਪੰਜਾਬ ਜਿੱਥੇ ਔਰਤਾਂ ਨਸ਼ੇ ਦੀ ਤਸਕਰੀ ਕਰਦੀਆਂ ਨੇ, ਜਿਹੜੇ ਮਾਮਲੇ ਦਰਜ ਹੋ ਰਹੇ ਨੇ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਹੈ। ਇਸ ਤੋਂ ਵੀ ਅਗਲਾ ਜਿਹੜਾ ਦੁਖਾਂਤ ਆ ਸਾਡੇ ਲਈ ਇਹ ਹੈ ਕਿ ਅਗਲੀ ਜਿਹੜੀ ਸਾਡੀ ਜਨਰੇਸ਼ਨ ਹੈ, ਜਾਣੀ ਕਿ ਸਾਡੇ ਬੱਚੇ ਜਿਹੜੇ ਨੇ ਉਹ ਵੀ ਇਸ ਕਾਲੇ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਤੇ ਉਹਨਾਂ ਦੇ ਵਿੱਚ ਵੀ ਜਿਹੜੇ ਕੇਸ ਦਰਜ ਨੇ ਉਹ ਵੀ ਪੰਜਾਬ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਦੱਸੇ ਗਏ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਰੇ। ਪਿਛਲੀਆਂ ਦੋ ਕੜੀਆਂ ਨੂੰ ਆਪਾਂ ਅੱਗੇ ਤੋਰਾਂਗੇ। ਪਿਛਲੀਆਂ ਦੋ ਰਿਪੋਰਟਾਂ ਦੇ ਵਿੱਚ ਆਪਾਂ ਵੱਖ-ਵੱਖ ਰਿਪੋਰਟਾਂ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਕਿਵੇਂ ਪੰਜਾਬੀ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਪਹਿਲੇ ਨੰਬਰ ਤੇ ਨੇ, ਤੇ ਦੂਜਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਹੋ ਰਹੀਆਂ ਓਵਰਡੋਜ਼ ਬਾਰੇ ਮੌਤਾਂ, ਇਹਦੇ ਵਿੱਚ ਵੀ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਹੈ। ਅਗਲੀ ਜਿਹੜੀ ਤਰਾਸਦੀ ਆ, ਅਗਲਾ ਜਿਹੜਾ ਦੁਖਾਂਤ ਆ ਉਹ ਨਸ਼ਿਆਂ ਦੇ ਨਾਲ ਹੀ ਜੁੜਿਆ ਤੇ ਇਹਦੇ ਵਿੱਚ ਸਾਡੀਆਂ ਬੀਬੀਆਂ ਤੇ ਸਾਡੇ ਬੱਚੇ ਵੀ ਜਿਹੜੇ ਨੇ ਸ਼ਾਮਲ ਨੇ। ਸਾਡੀਆਂ ਬੀਬੀਆਂ ਇਉਂ ਸ਼ਾਮਲ ਨੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਵਿੱਚ, ਜਿਹੜੀ ਤਸਕਰੀ ਹੋ ਰਹੀ ਹੈ ਦੇਸ਼ ਭਰ ਦੇ ਵਿੱਚ, ਉਹ ਪੰਜਾਬ ਦੀਆਂ ਬੀਬੀਆਂ, ਪੰਜਾਬੀ ਔਰਤਾਂ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਮਾਮਲੇ ਦਰਜ ਹੋ ਰਹੇ ਨੇ। ਹਾਲਾਂਕਿ ਹੋਰ ਦੂਜੇ ਰਾਜਾਂ ਦੇ ਵਿੱਚ, ਸੂਬਿਆਂ ਦੇ ਵਿੱਚ ਵੀ ਹੋ ਰਹੇ ਨੇ, ਪਰ ਪੰਜਾਬ ਜਿੱਥੇ ਔਰਤਾਂ ਨਸ਼ੇ ਦੀ ਤਸਕਰੀ ਕਰਦੀਆਂ ਨੇ, ਜਿਹੜੇ ਮਾਮਲੇ ਦਰਜ ਹੋ ਰਹੇ ਨੇ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਹੈ। ਔਰ ਇਸ ਤੋਂ ਵੀ ਇਲਾਵਾ, ਇਸ ਤੋਂ ਵੀ ਸਿਤਮ ਜ਼ਰੀਫੀ, ਇਸ ਤੋਂ ਵੀ ਅਗਲਾ ਜਿਹੜਾ ਦੁਖਾਂਤ ਆ ਸਾਡੇ ਲਈ ਇਹ ਹੈ ਕਿ ਅਗਲੀ ਜਿਹੜੀ ਸਾਡੀ ਜਨਰੇਸ਼ਨ ਹੈ, ਜਾਣੀ ਕਿ ਸਾਡੇ ਬੱਚੇ ਜਿਹੜੇ ਨੇ ਉਹ ਵੀ ਇਸ ਕਾਲੇ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਤੇ ਉਹਨਾਂ ਦੇ ਵਿੱਚ ਵੀ ਜਿਹੜੇ ਕੇਸ ਦਰਜ ਨੇ ਉਹ ਵੀ ਪੰਜਾਬ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਦੱਸੇ ਗਏ ਨੇ। ਜਿੱਥੇ ਆਪਾਂ ਇਸ ਰਿਪੋਰਟ ਦੇ ਵੱਖ-ਵੱਖ ਪਹਿਲੂਆਂ ਤੇ ਗੌਰ ਕਰਾਂਗੇ, ਉਹਦੇ ਨਾਲ ਆਪਾਂ ਵੱਖ-ਵੱਖ ਸਮੇਂ ਦੇ ਦੌਰਾਨ ਇਸ ਬਾਬਤ, ਇਸ ਨਸ਼ੇ ਦੇ ਬਾਬਤ, ਨਸ਼ਿਆਂ ਦੇ ਵਿੱਚ ਔਰਤਾਂ ਦੇ ਗਲਤਾਨ ਹੋਣ ਦੇ ਬਾਬਤ, ਉਹਨਾਂ ਦੀ ਤਸਕਰੀ ਦੇ ਰਾਹ ਪੈਣ ਦੇ ਬਾਬਤ ਤੇ ਨਸ਼ਿਆਂ ਦੀ ਆੜ ਦੇ ਵਿੱਚ ਉਹਨਾਂ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਬਾਬਤ ਸਮੇਂ-ਸਮੇਂ ਤੇ ਆਪਾਂ ਵਿਸਲ ਬਲੋਰਿੰਗ ਜਿਹੜੀ ਉਹ ਕਰਦੇ ਰਹੇ ਹਾਂ। ਤੇ ਪਹਿਲਾਂ ਵੀ ਇੱਕ ਲੰਘੇ ਮਹੀਨੇ ਆਪਾਂ ਪੰਜਾਬੀ ਰੇਡੀਓ USA ਤੇ ਰਿਪੋਰਟ ਪਾਈ ਸੀ, ਉਹਦੇ ਵਿੱਚ ਵੀ ਆਪਾਂ ਔਰਤਾਂ ਦੀ ਤਸਕਰੀ ਦੇ ਨਾਲ ਜੁੜੇ ਜਿਹੜੇ ਮਾਮਲੇ ਆ ਉਹਨਾਂ ਤੇ ਝਾਤਖੋਰੀ ਕੀਤੀ ਸੀ। ਅੱਜ ਦੀ ਇਸ ਰਿਪੋਰਟ ਦੇ ਵਿੱਚ ਜਿੱਥੇ ਆਪਾਂ ਇਸ ਰਿਪੋਰਟ ਦੇ ਵਿੱਚ ਆંકੜੇ ਕੀ ਨੇ ਉਹਦੇ ਤੇ ਗੌਰ ਕਰਾਂਗੇ, ਉਹਦੇ ਨਾਲ ਆਪਾਂ ਕਦੋਂ ਇਸ ਬਾਬਤ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਬਤ ਜਿਹੜੇ ਆંકੜੇ ਆਉਂਦੇ ਰਹੇ ਨੇ ਉਹਨਾਂ ਤੇ ਵੀ ਆਪਾਂ ਝਾਤਖੋਰੀ ਕਰਾਂਗੇ। ਹੁਣ ਜਿਹੜੀ ਮੁਲਕ ਦੇ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਔਰਤਾਂ ਦੀ ਜਿਹੜੀ ਗਿਣਤੀ ਦੱਸੀ ਗਈ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈ। ਪਤਾ ਲੱਗਾ ਕਿ ਬੀਤੇ 3 ਵਰ੍ਹਿਆਂ ਦੇ ਵਿੱਚ ਦੇਸ਼ ਭਰ ਦੇ ਵਿੱਚ NDPS ਐਕਟ ਦੇ ਤਹਿਤ 9631 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚ 3164 ਯਾਨੀ ਕਿ 32% ਔਰਤਾਂ ਪੰਜਾਬੀ ਨੇ, 32.85% ਯਾਨੀ ਕਿ ਤਕਰੀਬਨ 33% ਔਰਤਾਂ ਪੰਜਾਬੀ ਨੇ। ਪੰਜਾਬ ਦੇ ਦਰਜਨਾਂ ਪਿੰਡ ਅਜਿਹੇ ਨੇ ਜਿੱਥੇ ਔਰਤਾਂ ਤੇ ਨਸ਼ਾ ਤਸਕਰੀ ਦੇ ਜ਼ਿਆਦਾ ਕੇਸ ਦਰਜ ਨੇ। ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਤੱਥਾਂ ਦੇ ਮੁਤਾਬਕ ਸਾਲ 2022 ਦੇ ਵਿੱਚ ਦੇਸ਼ ਭਰ ਦੇ ਵਿੱਚ NDPS ਐਕਟ ਦੇ ਤਹਿਤ 4000 ਔਰਤਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੰਜਾਬ ਦੇ ਵਿੱਚ ਇਹ ਆંકੜਾ 1448 ਹੈ। 1448 ਔਰਤਾਂ ਇਕੱਲੇ ਪੰਜਾਬ ਦੇ ਵਿੱਚ ਗ੍ਰਿਫਤਾਰ ਹੋਈਆਂ ਨੇ, ਜਦੋਂ ਕਿ 4000 ਔਰਤਾਂ ਨੂੰ ਦੇਸ਼ ਭਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਔਰਤ ਭਾਵੇਂ ਪੰਜਾਬ ਦੀ ਹੈ, ਭਾਵੇਂ ਕਿਤੋਂ ਵੀ ਹੈ, ਔਰਤ ਹੀ ਹੈ ਤੇ ਔਰਤਾਂ ਦਾ ਇਸ ਗੈਰ ਕਾਨੂੰਨੀ ਕੰਮ ਦੇ ਵਿੱਚ ਸ਼ਾਮਲ ਹੋਣਾ ਕਿ ਔਰਤ ਦਾ ਜੋ ਸਮਾਜਿਕ ਮਾਣ ਸਨਮਾਨ ਹੈ ਉਹਦੇ ਲਈ ਕੋਈ ਬਹੁਤਾ ਚੰਗਾ ਸੰਕੇਤ ਜਾਂ ਸ਼ੁਭ ਸੰਕੇਤ ਨਹੀਂ ਹੈ। ਔਰਤ ਕੀ ਮਰਦ ਨੂੰ ਵੀ ਗੈਰ ਕਾਨੂੰਨੀ ਕੰਮ ਤਾਂ ਨਹੀਂ ਕਰਨੇ ਚਾਹੀਦੇ, ਪਰ ਹੁਣ ਤੱਕ ਇਹ ਮੰਨਿਆ ਜਾਂਦਾ ਸੀਗਾ ਕਿ ਸ਼ਾਇਦ ਔਰਤਾਂ ਇਹਨਾਂ ਗੈਰ ਕਾਨੂੰਨੀ ਕੰਮਾਂ ਤੋਂ ਦੂਰ ਨੇ। ਪਰ ਖੈਰ, ਦੂਜੇ ਨੰਬਰ ਤੇ ਤਾਮਿਲਨਾਡੂ ਆਉਂਦਾ ਜਿੱਥੇ 490 ਨੇ ਤੇ ਔਰਤਾਂ, ਹਰਿਆਣਾ ਦੇ ਵਿੱਚ 337 ਔਰਤਾਂ NDPS ਦੇ ਤਹਿਤ ਫੜੀਆਂ ਗਈਆਂ ਨੇ। ਸਾਲ 2021 ਦੇ ਵਿੱਚ ਸਮੁੱਚੇ ਮੁਲਕ ਦੇ ਵਿੱਚ 3104 ਔਰਤਾਂ ਇਸ ਦੋਸ਼ ਹੇਠ ਫੜੀਆਂ ਗਈਆਂ। ਪੰਜਾਬ ਦੇ ਵਿੱਚ ਇਹਨਾਂ ਔਰਤਾਂ ਦੀ ਗ੍ਰਿਫਤਾਰੀ ਸੀਗੀ 928। 2022 ਦੇ ਵਿੱਚ 928 ਤੋਂ ਵੱਧ ਕੇ ਇੱਕ ਸਾਲ ਦੇ ਵਿੱਚ ਹੀ ਹੋ ਗਈ 1448। ਇਸੇ ਤਰ੍ਹਾਂ 2020 ਦੇ ਵਿੱਚ ਗ੍ਰਿਫਤਾਰ ਕੀਤੀਆਂ ਕੁੱਲ 2527 ਔਰਤਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਫੜੀਆਂ ਗਈਆਂ ਔਰਤਾਂ ਦਾ ਆંકੜਾ 788 ਸੀ, ਤਕਰੀਬਨ 800। 2020, 21 ਤੇ 22 ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਹੀ ਜਿਹੜੇ ਪੰਜਾਬ ਦਾ ਆંકੜਾ ਉਹ ਤਕਰੀਬਨ ਦੁੱਗਣੇ ਵਾਂਗੂ ਹੋ ਜਾਂਦਾ। 788 ਸੀਗਾ 2020 ਦੇ ਵਿੱਚ ਤੇ 21 ਦੇ ਵਿੱਚ ਹੋ ਗਿਆ ਇਹ 928 ਤੇ 2022 ਦੇ ਵਿੱਚ 1448, ਯਾਨੀ ਕਿ 700, 800 ਤੇ 800 ਨੂੰ ਆਪਾਂ ਡਬਲ ਕਰੀਏ ਤਾਂ 1600 ਬਣਦਾ ਤੇ ਜੇਕਰ ਇਹਨੂੰ 750 ਦੇ ਨਜ਼ਰੀਏ ਨਾਲ ਦੇਖਿਆ ਜਾਵੇ 788 ਹੈ ਤਾਂ ਤਕਰੀਬਨ ਦੁੱਗਣੇ ਤੋਂ ਥੋੜਾ ਜਿਹਾ ਘੱਟ ਆਪਾਂ ਕਹਿ ਸਕਦੇ ਹਾਂ। ਸੋ ਇਹ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਇਜ਼ਾਫਾ। ਤਿੰਨਾਂ ਵਰ੍ਹਿਆਂ ਦੇ ਦੌਰਾਨ ਸਭ ਤੋਂ ਵੱਧ ਗ੍ਰਿਫਤਾਰੀ ਪੰਜਾਬੀ ਔਰਤਾਂ ਦੀ ਹੋਈ ਆ। ਇਸ ਤੋਂ ਪਹਿਲਾਂ ਔਰਤਾਂ ਸਰਕਾਰੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਦੇ ਵਿੱਚ ਕੁੱਦੀਆਂ ਨੇ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ਦੇ ਵਿੱਚ ਬੰਦ ਔਰਤਾਂ 'ਚੋਂ ਬਹੁ ਗਿਣਤੀ NDPS ਕੇਸਾਂ ਦੇ ਤਹਿਤ ਆਈਆਂ ਨੇ। ਪੰਜਾਬ ਦੀਆਂ ਜੇਲ੍ਹਾਂ ਦੀ ਸਮਰੱਥਾ ਇਸ ਵੇਲੇ
26,556 ਬੰਦੀਆਂ ਦੀਆਂ, ਜਦਕਿ ਇਸ ਵੇਲੇ ਇਹਨਾਂ ਦੇ ਵਿੱਚ 31,117% ਕੈਦੀ ਜਿਹੜੇ ਬੰਦ ਨੇ। ਇਹਨਾਂ ਦੇ ਵਿੱਚ ਔਰਤਾਂ ਦੀ ਗਿਣਤੀ 1497 ਹੈ। ਬਾਰਡਰ ਰੇਂਜ ਦੇ DIG ਨਰਿੰਦਰ ਭਾਰਗਵ ਦਾ ਕਹਿਣਾ ਕਿ ਬਹੁਤੀਆਂ ਔਰਤਾਂ ਦੇ ਪਤੀ ਨਸ਼ੇੜੀ ਹੁੰਦੇ ਆ ਤੇ ਉਹਨਾਂ ਨੂੰ ਮਜਬੂਰੀ ਹੇਠ ਇਹ ਕੰਮ ਕਰਨਾ ਪੈਂਦਾ। ਬਹੁਤੇ ਕੇਸਾਂ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਦੋਨੇ ਪਤੀ ਪਤਨੀ ਕਰਦੇ ਆ। ਪਤਾ ਲੱਗਿਆ ਕਿ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੋਨਾ ਖੁਰਦ, ਮੁਕਤਸਰ ਦੇ ਪਿੰਡ ਝੋਰੜ, ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਵਿੱਚ ਕਈ ਔਰਤਾਂ ਤੇ 2 ਤੋਂ ਜ਼ਿਆਦਾ ਕੇਸ ਵੀ ਦਰਜ ਨੇ। ਮਤਲਬ ਕਈ ਪਿੰਡਾਂ ਦੇ ਵਿੱਚ ਅਜਿਹੀਆਂ ਔਰਤਾਂ ਵੀ ਹੈਗੀਆਂ ਨੇ ਜਿਨ੍ਹਾਂ ਤੇ 2 ਤੋਂ ਜ਼ਿਆਦਾ ਕੇਸ ਦਰਜ ਨੇ। ਹੁਣ ਤੁਸੀਂ ਕਹੋਗੇ ਕਿ ਜੇਕਰ ਕੇਸ ਦਰਜ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਹੋਗੀ, ਹੁਣ ਤੁਹਾਨੂੰ ਇਹਦੇ ਨਾਲ ਕੀ, ਤੁਸੀਂ ਕਿਉਂ ਸਰਕਾਰ ਨੂੰ ਭੰਡ ਰਹੇ ਹੋ? ਪਰ ਮਸਲਾ ਇਕੱਲਾ ਸਰਕਾਰ ਦੇ ਭੰਡਣ ਦਾ ਨਹੀਂ ਹੈ। 2020 ਦੇ ਵਿੱਚ ਇਹ ਸਰਕਾਰ ਨਹੀਂ ਸੀ, 2021 ਦੇ ਵਿੱਚ ਇਹ ਸਰਕਾਰ ਨਹੀਂ ਸੀ, 22 ਦੇ ਵਿੱਚ ਇਹ ਸਰਕਾਰ ਬਣੀ ਹੈ, ਪਰ ਇਹ ਜਿਹੜੀ ਦਰ ਹੈ, ਜਿਹੜੀ ਫੀਸ ਦਾ ਲਗਾਤਾਰ ਵੱਧਦੀ ਗਈ। ਇੱਥੋਂ ਪਤਾ ਲੱਗਦਾ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਔਰਤਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਆਏ ਦਿਨ ਵੱਧਦੀ ਰਹੀ। ਪੰਜਾਬ ਦੇ ਵਿੱਚ ਕੁਝ ਲੰਘੇ ਸਾਲ ਦੀਆਂ ਰਿਪੋਰਟਾਂ ਨੇ, ਕੁਝ 2022 ਦੀਆਂ ਨੇ, 23 ਦੀਆਂ ਨੇ, ਆਪਾਂ ਉਹਨਾਂ ਤੇ ਗੌਰ ਕਰਦੇ ਹਾਂ। ਪਰ ਪਹਿਲਾਂ ਗੱਲ ਕਰਦੇ ਹਾਂ ਬੱਚਿਆਂ ਦੀ। ਪੰਜਾਬ ਦੇ ਵਿੱਚ ਬੱਚੇ ਵੀ ਨਸ਼ਾ ਤਸਕਰੀ ਦੇ ਰਾਹ ਪੈ ਗਏ ਨੇ। ਬੀਤੇ 3 ਸਾਲਾਂ ਦੇ ਵਿੱਚ 78 ਨਾਬਾਲਗਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਸਾਲ 2022 ਦੇ ਵਿੱਚ 37 ਨਾਬਾਲਗ, 2021 ਦੇ ਵਿੱਚ 25 ਤੇ ਸਾਲ 2020 ਦੇ ਵਿੱਚ 16 ਨਾਬਾਲਗਾਂ ਨੂੰ ਪੰਜਾਬ ਪੁਲਿਸ ਨੇ NDPS ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਸੋ ਇਹ ਵੀ ਜਿਹੜੀ ਸਾਲ ਦਰ ਸਾਲ ਦਰ ਇਹ ਵੱਧਦੀ ਗਈ ਆ। ਸਾਲ 2020 ਦੇ ਵਿੱਚ 16 ਸੀਗੇ, 21 ਦੇ ਵਿੱਚ 25 ਹੋ ਗਏ, 9 ਵੱਧ ਗਏ ਤੇ 2022 ਦੇ ਵਿੱਚ 37 ਹੋ ਗਏ ਤੇ ਇਸ ਸਾਲ ਜਿਹੜਾ ਉਹ ਬੀਤੇ 3 ਸਾਲਾਂ ਦੇ ਵਿੱਚ ਮਾਫ ਕਰਨਾ ਇਹ 78 ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਹੈ। ਹਰਿਆਣਾ ਦੇ ਵਿੱਚ ਇਸੇ ਸਾਲਾਂ ਦੇ ਦੌਰਾਨ 55 ਨਾਬਾਲਗਾਂ ਦੀ ਗ੍ਰਿਫਤਾਰੀ ਹੋਈ ਹੈ। ਜੁਲਾਈ ਦੇ ਮਹੀਨੇ ਇੱਕ ਰਿਪੋਰਟ ਆਈ ਸੀ, ਪੰਜਾਬ ਦੇ ਇੱਕ ਬਹੁਤ ਵੱਡੇ ਅਦਾਰੇ ਨੇ, ਪੰਜਾਬ ਦੇ ਇੱਕ ਅਹਿਮ ਅਖਬਾਰ ਨੇ ਦੀ ਟ੍ਰਿਬਿਊਨ ਨੇ ਰਿਪੋਰਟ ਛਾਪੀ ਸੀਗੀ ਇੰਗਲਿਸ਼ ਦੇ ਵਿੱਚ। ਸ਼ਾਇਦ ਇਹ ਰਿਪੋਰਟ ਜਿਹੜੀ ਆ ਉਹ ਜੁਲਾਈ ਮਹੀਨੇ ਦੀ ਰਿਪੋਰਟ ਹੈ 2023 ਦੇ ਵਿੱਚ। ਤੇ ਇੱਥੇ ਇਹ ਦੱਸਿਆ ਗਿਆ ਕਿ ਜਿਹੜੀ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰ ਖੇਤਰ ਦੇ ਵਿੱਚ ਨਸ਼ਾ ਤਸਕਰੀ ਤੇ ਸਮਾਜ ਵਿਰੋਧੀ ਗਤੀਵਿਧੀਆਂ ਦੇ ਵਿੱਚ ਆਦਮੀਆਂ ਦੇ ਮੁਕਾਬਲੇ ਔਰਤਾਂ ਦੀ ਸ਼ਮੂਲੀਅਤ ਵੱਧ ਰਹੀ ਹੈ। ਪਿਛਲੇ ਦਿਨਾਂ ਦੇ ਦੌਰਾਨ ਪੁਲਿਸ ਵੱਲੋਂ ਸ਼ਰਾਬ, ਹੈਰੋਇਨ, ਭੁੱਕੀ, ਅਫੀਮ ਦੀ ਤਸਕਰੀ ਦੇ ਦਰਜ ਮਾਮਲਿਆਂ ਦੇ ਵਿੱਚ ਔਰਤਾਂ ਦਾ ਭਾਗੀਦਾਰ ਹੋਣਾ ਤੇ ਸਮੁੱਚੇ ਇਲਾਕੇ ਤੇ ਪੰਜਾਬ ਦੇ ਲਈ ਚਿੰਤਾਜਨਕ ਤੇ ਸ਼ਰਮਨਾਕ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਸਿੱਖਿਆ ਦੇਣ ਤੇ ਇਨਸਾਨੀ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ, ਘਰਾਂ ਦੀ ਸਾਂਭ ਸੰਭਾਲ ਦੀ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੀਆਂ ਔਰਤਾਂ ਜੇਕਰ ਆਪ ਹੀ ਕੁਰਾਏ ਪੈ ਜਾਣਗੀਆਂ ਤਾਂ ਉਹ ਹੋਰਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਕੁਝ ਦਿਨ ਪਹਿਲਾਂ 4 ਕਿਲੋ ਹੈਰੋਇਨ, 27 ਲੱਖ ਰੁਪਏ ਨਗਦੀ ਸਮੇਤ 2 ਸਕੀਆਂ ਭੈਣਾਂ ਨੀਲਮ ਰਾਣੀ ਤੇ ਹਰਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਜਦੋਂ ਇਹਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹਨਾਂ ਦਾ ਸਾਰਾ ਕੋੜਮਾ, ਨਾਨਾ ਭਰਜਾਈਆਂ ਵੀ ਇਸ ਧੰਦੇ ਦੇ ਵਿੱਚ ਲੱਗੀਆਂ ਹੋਈਆਂ ਨੇ, ਪਰਿਵਾਰ ਹੀ ਇਸ ਧੰਦੇ ਦੇ ਵਿੱਚ ਲੱਗਿਆ ਹੋਇਆ। ਇਸ ਬਰਾਮਦਗੀ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਸੂਬੇ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ। 3 ਦਿਨ ਪਹਿਲਾਂ ਪੁਲਿਸ ਨੇ ਰਾਣੋ ਬਾਈ ਉਰਫ ਰਾਣੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਨੇੜਲੇ ਪਿੰਡ ਚੀਮਨਾ ਦੇ ਵੱਖ-ਵੱਖ ਮਾਤਰਾ ਦੇ ਵਿੱਚ ਨਸ਼ਾ ਲੈਣ ਦੇ ਨਾਲ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਨੌਜਵਾਨ ਦੀ ਮੌਤ ਲਈ ਉਸ ਦੇ ਪਿਤਾ ਨੇ ਸਲੇਮਪੁਰ ਟਿੱਬਾ ਦੇ ਪਤੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ। ਇੱਕ ਹੋਰ ਸ਼ਰਾਬ ਤਸਕਰ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਤੋਂ 9 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਐਂਟੀ ਨਾਰਕੋਟਿਕ ਸੈੱਲ CI ਸਟਾਫ ਦੇ ਅਧਿਕਾਰੀਆਂ ਨੇ ਇਹਨਾਂ ਮਾਮਲਿਆਂ ਬਾਰੇ ਆਖਿਆ ਕਿ ਨਸ਼ਾ ਤਸਕਰੀ ਦੇ ਵਿੱਚ ਲੱਗੇ ਲੋਕ ਪੁਲਿਸ ਤੋਂ ਬਚਣ ਦੇ ਲਈ ਘਰਾਂ ਦੀਆਂ ਔਰਤਾਂ ਨੂੰ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਧੱਕ ਰਹੇ ਨੇ, ਪਰੰਤੂ ਪੁਲਿਸ ਹੁਣ ਆਦਮੀਆਂ ਦੇ ਨਾਲੋਂ ਪਹਿਲਾਂ ਔਰਤਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਵਾਚਦੇ ਨੇ। ਇੱਕ ਹੋਰ ਰਿਪੋਰਟ ਆਈ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ। ਇਹਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਥਾਣੇ ਪੁਲਿਸ ਥਾਣੇ ਦੇ ਵਿੱਚ 1 ਸਾਲ ਦੇ ਦੌਰਾਨ ਔਰਤਾਂ ਦੇ ਖਿਲਾਫ ਨਸ਼ਿਆਂ ਦੇ ਨਾਲ ਸੰਬੰਧਿਤ ਦਰਜ ਜਿਹੜੀਆਂ FIR ਹੋਈਆਂ ਨੇ ਉਹਨਾਂ ਦੀ ਗਿਣਤੀ 25 ਹੈ ਤੇ ਇਸੇ ਮਾਮਲੇ ਦੇ ਵਿੱਚ ਔਰਤਾਂ ਦੀ ਵੱਧਦੀ ਭੂਮਿਕਾ ਨੂੰ ਇਹ ਦਰਸਾਉਂਦੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਭਾਨਪੁਰ ਦੇ ਵਿੱਚ ਕਰੀਬ 50 FIR ਦਰਜ ਹੋਈਆਂ ਨੇ। ਪਿੰਡ ਦੇ ਕੁੱਲ ਨਸ਼ਾ ਤਸਕਰਾਂ ਦੇ ਵਿੱਚੋਂ ਤਕਰੀਬਨ 40% ਅੱਧ ਦੇ ਕਰੀਬ ਔਰਤਾਂ ਨੇ। ਹਾਲਾਂਕਿ ਇਸ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਆંકੜੇ ਕਿਤੇ ਵੱਧ ਨੇ, ਇਸ ਦੀ ਜਾਣਕਾਰੀ ਬਾਅਦ ਦੇ ਵਿੱਚ ਦਿੱਤੀ ਜਾ ਸਕੇਗੀ। ਦੱਸਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਕੁੜੀ ਨਸ਼ਾ ਵੇਚ ਰਹੀ ਹੈ। ਉਸ ਦੇ ਪਿਤਾ ਦੇ ਖਿਲਾਫ ਨਸ਼ਿਆਂ ਦੇ 5 ਕੇਸ ਦਰਜ ਨੇ, ਜਦਕਿ ਮਾਂ ਤੇ ਭਰਾ ਨਸ਼ੇ ਵੇਚਣ ਦੇ ਲਈ ਜੇਲ੍ਹ ਦੇ ਵਿੱਚ ਨੇ। ਜ਼ਿਲ੍ਹੇ ਦੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਿਆਂ ਦੀ ਸਪਲਾਈ ਜ਼ਿਆਦਾ ਉਹਨਾਂ ਦੇ ਪਿੰਡਾਂ ਦੇ ਵੀ ਕੁਝ ਨਾਂ ਦੱਸੇ ਗਏ ਸੀਗੇ। ਸੋ ਇੱਕ ਵੀਡੀਓ ਵਾਇਰਲ ਹੋਈ ਸੀ ਹੁਸ਼ਿਆਰਪੁਰ ਦੀ, ਇੱਕ ਕਪੂਰਥਲਾ ਦੇ ਮਾਫ ਕਰਨਾ ਬਾਦਸ਼ਾਹਪੁਰ ਦੀ ਇਹ ਵੀਡੀਓ ਸੀਗੀ ਜਿਹਦੇ ਵਿੱਚ ਇੱਕ ਬੱਚੀ ਨਸ਼ੇ ਵੇਚ ਰਹੀ ਹੈ। ਹਰਿਆਣੇ ਦੇ ਵਿੱਚ ਸਥਿਤੀ ਕੋਈ ਵੱਖਰੀ ਨਹੀਂ ਹੈ। ਹਰਿਆਣੇ ਦੇ ਵਿੱਚ ਤਾਂ ਬੁਲਡੋਜ਼ਰ ਚੱਲ ਚੁੱਕਿਆ ਹੈ। ਫਰੀਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਤੇ ਫਰੀਦਾਬਾਦ ਪੁਲਿਸ ਨੇ ਨਸ਼ਾ ਤਸਕਰ ਆਸਮਾ ਖਾਤੂਨ ਦੇ ਖਿਲਾਫ ਫਿਰ ਤੋਂ ਵੱਡੀ ਕਾਰਵਾਈ ਕੀਤੀ ਹੈ ਤੇ 20 ਦਿਨ ਪਹਿਲਾਂ ਇਤਮਾਦਪੁਰ ਸਬਜ਼ੀ ਮੰਡੀ ਦੇ ਵਿੱਚ ਇਹਦੀ ਇੱਕ ਦੁਕਾਨ ਬਣੀ ਸੀ, ਉਹਨੂੰ ਢਾਹ ਦਿੱਤਾ ਗਿਆ। ਰਾਜੀਵ ਨਗਰ ਦੇ ਵਿੱਚ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਦੀ ਜ਼ਮੀਨ ਤੇ ਮੁਲਜ਼ਮ ਔਰਤ ਵੱਲੋਂ ਨਜਾਇਜ਼ ਤੌਰ ਤੇ ਬਣਾਏ ਗਏ 2 ਮਕਾਨਾਂ ਨੂੰ ਢਾਹ ਦਿੱਤਾ ਗਿਆ।
ਆਸਮਾ ਖਾਤੂਨ ਸੈਕਟਰ 31 ਦੇ ਰਜੀਵ ਨਗਰ ਦੇ ਵਿੱਚ ਗਾਂਜੇ ਦੀ ਤਸਕਰੀ ਕਰਦੀ ਸੀ ਤੇ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਦੀ ਜਗ੍ਹਾ ਤੇ ਨਜਾਇਜ਼ ਬਿਲਡਿੰਗ ਬਣੀ ਹੋਈ ਸੀ, ਜਿਸ ਦੇ 2 ਮਕਾਨ ਨੰਬਰ 1103 ਤੇ 1105 ਸਨ। ਇਹਨਾਂ ਦੇ ਪਿਛਲੇ ਪਾਸੇ 2 ਕਮਰੇ ਬਣੇ ਹੋਏ ਸਨ ਤੇ ਉੱਥੇ ਇਸ ਦੀਆਂ 2 ਬੇਟੀਆਂ ਅਫਸਾਨਾ ਤੇ ਸ਼ਬਾਨਾ ਘਰ ਦੇ ਵਿੱਚ ਨਸ਼ੇ ਦਾ ਨਜਾਇਜ਼ ਕਾਰੋਬਾਰ ਕਰਦੇ ਸਨ। ਹੁਣ ਪਤਾ ਲੱਗਿਆ ਕਿ ਮੁਲਜ਼ਮ ਔਰਤ ਤੇ ਉਸ ਦੇ ਪਰਿਵਾਰ ਦੇ ਖਿਲਾਫ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਤਸਕਰੀ ਦੇ 11 ਕੇਸ ਦਰਜ ਨੇ, ਜਿਨ੍ਹਾਂ ਦੇ ਵਿੱਚ ਆਸਮਾ ਖਤੂਨ ਦੇ ਖਿਲਾਫ 7 ਤੇ ਉਸ ਦੀਆਂ ਧੀਆਂ ਦੇ ਖਿਲਾਫ 2-2 ਕੇਸ ਦਰਜ ਸੀ। ਇੱਕ ਬੀਬੀ ਪਰਿਵਾਰ ਨਸ਼ੇ ਦਾ ਕਾਰੋਬਾਰ ਕਰਦਾ ਤੇ ਉਹਦੇ ਗਾ ਬੱਚੀਆਂ ਵੀ, ਜਿਹੜੇ ਬੱਚੀਆਂ ਦਾ ਨਾਂ ਦੱਸਿਆ ਗਿਆ ਅਫਸਾਨਾ ਤੇ ਸ਼ਬਾਨਾ, ਉਹ ਵੀ ਨਸ਼ੇ ਦੇ ਦਲਦਲ ਦੇ ਵਿੱਚ ਜਾ ਚੁੱਕੀਆਂ ਨੇ। ਸੋ ਇਹ ਪੰਜਾਬ ਦੇ ਵਿੱਚ ਪੰਜਾਬ ਦੇ ਜਾਂ ਹਰਿਆਣੇ ਦੇ ਕਈ ਘਰਾਂ ਦੀ ਹੋਣੀ ਹੈ ਜਿਹੜੀ ਇਸ ਘਰਾਂ ਦੇ ਨਾਲ ਵਾਪਰ ਰਹੇ ਜਾਂ ਵਾਪਰਨ ਜਾ ਰਹੇ ਦੁਖਾਂਤ ਦੀ ਤਸਵੀਰ ਨੂੰ ਪੇਸ਼ ਕਰਦੀ ਹੈ। ਸੋ ਜਿਵੇਂ ਆਪਾਂ ਚਰਚਾ ਕਰਕੇ ਹੀ ਹਟੇ ਕਿ ਔਰਤਾਂ ਦਾ ਕੰਮ ਕਿਸੇ ਵੀ ਮਾਮਲੇ ਦੇ ਵਿੱਚ ਉਹ ਕਹਿਣਾ ਹੁੰਦਾ ਕਿ ਉਹ ਪਾਲਣ ਪੋਸ਼ਣ ਕਰਦੀ ਹੈ ਔਰਤ, ਉਹ ਹਮੇਸ਼ਾ ਪਰਿਵਾਰ ਨੂੰ ਸੇਧ ਦਿੰਦੀ ਹੈ ਔਰ ਸਮਾਜਿਕ ਤੌਰ ਤੇ ਇਨਸਾਨੀ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਂਦੀ ਹੈ। ਪਰ ਜੇਕਰ ਉਹ ਖੁਦ ਉਹਨਾਂ ਤੇ ਮਾਮਲੇ ਦਰਜ ਆ, ਜੇਕਰ ਉਹਨਾਂ ਨੂੰ ਗ੍ਰਿਫਤਾਰੀ ਤੋਂ ਬਚਣ ਦੇ ਲਈ ਹਨੇਰੇ ਸਵੇਰੇ ਘਰਾਂ ਤੋਂ ਬਾਹਰ ਰਹਿਣਾ ਪੈ ਰਿਹਾ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਫਸਣ ਕਰਕੇ, ਤਾਂ ਉਹਨਾਂ ਦੇ ਜਿਹੜੇ ਮਾਨਸਿਕ ਤੇ ਸਰੀਰਕ ਹਾਲਾਤ ਹੋਣਗੇ ਉਹ ਕਿਸ ਕਦਰ ਹੋਣਗੇ। ਸੋ ਇਹ ਇੱਕ ਐਸੀ ਸੱਚਾਈ ਆ ਜਿਹਨੂੰ ਅਸੀਂ ਮੰਨਣ ਤੋਂ ਭੱਜਦੇ ਹਾਂ, ਜਿਹਨੂੰ ਅਸੀਂ ਮੰਨਣ ਤੋਂ ਇਨਕਾਰੀ ਹਾਂ, ਪਰ ਇਸ ਸੱਚਾਈ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ। ਸਾਲ ਦਰ ਸਾਲ ਇਹ ਅੰਕੜੇ ਵਧਦੇ ਜਾ ਰਹੇ ਨੇ। ਸਾਡੀਆਂ ਸਰਕਾਰਾਂ, ਕੋਈ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ ਦੇ ਵਿੱਚ ਆ ਜਾਂਦਾ, ਕੱਖ ਨਹੀਂ ਕਰਦਾ। ਕੋਈ ਕਹਿੰਦਾ 3 ਮਹੀਨਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ, ਬਾਅਦ ਦੇ ਵਿੱਚ ਸੱਤਾ ਦਾ ਨਸ਼ਾ ਹੀ ਐਸਾ ਚੜ੍ਹਦਾ ਕਿ ਜਿੰਨੇ ਵੀ ਕੰਮ ਹੋਣੇ ਨੇ, ਜਿੰਨੇ ਵੀ ਇਵੈਂਟ ਹੋਣੇ ਨੇ, ਉਹਨਾਂ ਸਾਰਿਆਂ ਨੂੰ ਇੱਕ ਇਵੈਂਟ ਦੇ ਤੌਰ ਤੇ ਪ੍ਰਚਾਰਿਆ ਜਾਂਦਾ। ਦੂਜਾ, ਉਹਨਾਂ 'ਚ ਜਿਹੜਾ ਸਰਮਾਇਆ ਲੱਗਦਾ ਉਹ ਪੰਜਾਬ ਦੇ ਵਿੱਚ ਨਹੀਂ ਰਹਿੰਦਾ, ਉਹ ਦਿੱਲੀ ਦੀਆਂ ਕੰਪਨੀਆਂ, ਉਸ ਮੈਨੇਜਮੈਂਟ ਦੇ ਨਾਂ 'ਤੇ, ਉਹਦੇ 'ਚ ਪ੍ਰਬੰਧਨ ਦੇ ਨਾਂ 'ਤੇ ਸਰਮਾਇਆ ਜਿਹੜਾ ਪੰਜਾਬ ਦਾ, ਉਹ ਪੰਜਾਬ 'ਚ ਵੀ ਨਹੀਂ ਲੱਗ ਰਿਹਾ, ਉਹ ਦਿੱਲੀ ਦੀਆਂ ਕੰਪਨੀਆਂ ਲਿਜਾ ਰਹੀਆਂ ਨੇ। ਪਰ ਸਾਡੇ ਹਾਕਮ, ਸਾਡੀਆਂ ਸਰਕਾਰਾਂ ਇਸ ਕੁੰਭਕਰਨੀ ਨੀਂਦ ਦੇ ਵਿੱਚੋਂ ਕਦੋਂ ਜਾਗਣੀਆਂ ਇਹਦੇ ਬਾਰੇ ਪਤਾ ਨਹੀਂ। ਪਰ ਹਾਂ, ਇਸ ਅਲਾਮਤ ਕਰਕੇ ਜੋ ਸਾਡੇ ਮੁਆਸ਼ਰੇ ਦੇ ਵਿੱਚ, ਜੋ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਸਮਾਜਿਕ ਨਿਘਾਰ ਦੇਖਣ ਨੂੰ ਮਿਲ ਰਿਹਾ, ਉਹ ਬੇਹੱਦ ਚਿੰਤਾ ਦਾ ਵਿਸ਼ਾ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।